ਬਿਸਮਿਲ੍ਲਾਹਿਰਰਹਿਮਾਨਿਰਰਹੀਮ ਤੇ अस्सलाम वालेकुम। 20 ਮਈ ਪਾਕਿਸਤਾਨ ਦੇ ਵਿੱਚ ਬੁੱਧ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 172। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਸਭ ਤੋਂ ਪਹਿਲੀ ਖਬਰ, ਅਨਮੋਲ ਉਰਫ ਪਿੰਕੀ। ਉਹਨਾਂ ਦੇ ਬਾਰੇ ਹੁਣ ਉਹਨਾਂ ਦੇ ਹਮਸਾਏ ਜਿਹੜੇ ਨੇ ਉਹ ਦੱਸ ਰਹੇ ਨੇ ਕਿ ਬੜੀ ਅੱਛੀ ਖਾਤੂਨ ਸੀ, ਗਰੀਬਾਂ ਦੀ ਮਦਦ ਕਰਦੀ ਸੀ, ਰਮਜ਼ਾਨ ਦੇ ਵਿੱਚ ਰਾਸ਼ਨ ਫਰੂਟ ਵਗੈਰਾ ਵੀ ਵੰਡਦੀ ਸੀ। ਤੁਹਾਨੂੰ ਯਕੀਨ ਨਹੀਂ ਆ ਰਿਹਾ ਤੇ ਇਹ ਸੁਣੋ ਉਹਨਾਂ ਦੇ ਹਮਸਾਏ ਕੀ ਕਹਿ ਰਹੇ ਨੇ। इनके घर फ्रूट और काफी कुछ रमजान में इन्होंने ना वो राशन बना के ना अपना फुल करके ना पूरा पोर्शन इनको मैं तकसीम कर दिया। ਸੁਣ ਲਿਆ ਜੇ। ਹੁਣ ਇਹ ਪਾਕਿਸਤਾਨ ਦਾ ਇੱਕ ਬੜੀ ਵੱਡੀ ਟ੍ਰੈਜਡੀ ਹੈ। ਪਾਕਿਸਤਾਨ ਦੇ ਵਿੱਚ ਲੋਕੀ ਚੰਗਾ ਕੰਮ ਕਰਨ ਜਾਂ ਮਾੜਾ ਕਰਨ, ਉਹ ਆਪਣੇ ਦਿਲ ਨੂੰ ਤਸੱਲੀ ਦੇਣ ਵਾਸਤੇ ਫਿਰ ਰਫਾਈ ਕੰਮ ਕਰਦੇ ਨੇ ਤੇ ਉਹ ਫਿਰ ਆਪਣੇ ਆਪ ਨੂੰ ਦੱਸਦੇ ਨੇ ਵੀ ਇਹ ਕੰਮ ਸੈੱਟ ਹੋ ਗਿਆ। ਮਸਲਾ ਸ਼ਰੀਫ ਖਾਨਦਾਨ ਵੇਖੋ, ਇਸਾਕ ਡਾਰ ਸਾਹਿਬ ਵੇਖੋ, ਇਹਨਾਂ ਦੇ ਉੱਤੇ ਕਿਹੋ ਜਿਹੇ ਇਲਜ਼ਾਮ ਨਹੀਂ। ਕਿੱਡੇ ਪੱਕੇ ਮੂੰਹ ਨਾਲ ਕਦੀ ਇਹ ਦਾਤਾ ਸਾਹਿਬ ਦੇ ਦਰਬਾਰ ਤੇ ਪਹੁੰਚੇ ਹੁੰਦੇ ਨੇ, ਕਦੀ ਇਹ ਮਦੀਨਾ ਪਹੁੰਚੇ ਹੁੰਦੇ ਨੇ, ਕਦੀ ਮੱਕੇ ਪਹੁੰਚੇ ਹੁੰਦੇ ਨੇ। ਆਸਿਮ ਮੁਨੀਰ ਸਾਹਿਬ ਵੇਖ ਲਓ, ਹਟ ਕੇ ਉਮਰੇ ਕਰਦੇ ਨੇ। ਜਿਹੜੇ ਵੀ ਪੂਰੀ ਦੁਨੀਆ 'ਚ ਡਿਕਟੇਟਰ ਹੋਣਗੇ, ਲੋਕਾਂ ਨੂੰ ਕਤਲ ਕਰਨਗੇ, ਲੋਕਾਂ ਨੂੰ ਜਿਹੜਾ ਤਬਾਹ ਬਰਬਾਦ ਕਰ ਦੇਣਗੇ, ਉਹਨਾਂ ਦੇ ਮਤਲਬ ਪੂਰੇ ਮੁਲਕਾਂ ਨੂੰ ਤਬਾਹ ਬਰਬਾਦ ਕਰ ਦੇਣਗੇ, ਹਜ਼ਾਰਾਂ ਲੋਕਾਂ ਦੇ ਜਾਂ ਲੱਖਾਂ ਲੋਕਾਂ ਦੇ ਖੂਨ ਦੇ ਨਾਲ ਉਹਨਾਂ ਦੇ ਹੱਥ ਰੰਗੇ ਹੋਣਗੇ, ਲੇਕਿਨ ਫਿਰ ਵੀ ਉਹ ਜਾ ਕੇ ਉਮਰੇ ਕਰਦੇ ਨੇ ਔਰ ਫਿਰ ਵੀ ਜਾ ਕੇ ਰਮਜ਼ਾਨ ਦੇ ਵਿੱਚ ਉਹ ਨਿਆਜ਼ ਵਗੈਰਾ ਵੰਡਦੇ ਨੇ ਜਾਂ ਅਫਤਾਰੀ ਦਾ ਸਾਮਾਨ ਵੰਡਦੇ ਨੇ ਔਰ ਮੁਹਰਮ ਦੇ ਵਿੱਚ ਵੀ ਇਹੀ ਕੰਮ ਕਰਦੇ ਨੇ। ਜਿੰਨੇ ਟੈਕਸ ਚੋਰ ਨੇ, ਜਿੰਨੇ ਬੇਵਾ ਦੀ ਗਰੀਬ ਬੇਵਾ ਦਾ ਹੱਕ ਮਾਰਨ ਵਾਲੇ ਨੇ, ਜਿੰਨੇ ਮਤਲਬ ਤੁਸੀਂ ਵੇਖੋ ਨਾ, ਹੁਣ ਪਿਛਲੇ ਦਿਨਾਂ ਦੇ ਵਿੱਚ ਕੈਮਰਾਮੈਨਾਂ ਦੇ ਨਾਂ ਕਢਵਾ ਕੇ ਤੇ ਸਾਡੇ ਕੁਝ ਸੀਨੀਅਰ ਸਾਫੀ ਜਿਹੜੇ ਨੇ ਉਹ ਹੱਜ ਕਰਨ ਗਏ ਨੇ। ਇਸੇ ਤਰੀਕੇ ਨਾਲ ਬੜੇ ਸਾਰੇ ਐਸੇ ਬੰਦੇ ਨੇ ਰਿਸ਼ਵਤ ਦੇ ਪੈਸਿਆਂ ਦੇ ਉੱਤੇ ਉਮਰਾ ਕਰਦੇ ਨੇ, ਹੱਜ ਕਰਦੇ ਨੇ। ਇਹ ਸਾਰੇ ਲੋਕ ਕੀ ਸਮਝਦੇ ਨੇ ਕਿ ਅਸੀਂ ਇਹ ਜਦੋਂ ਚੰਗਾ ਕੰਮ ਕੀਤਾ ਤੇ ਜਿਹੜੇ ਭੈੜੇ ਕੰਮ ਕੀਤੇ ਉਹ ਕੰਮ ਬਰਾਬਰ ਹੋ ਗਿਆ, ਜਮਾ ਮੰਨਫੀ ਬਰਾਬਰ ਹੋ ਗਿਆ, ਰਿਜ਼ਲਟ ਸਾਡਾ ਸਿਫਰ ਆ ਗਿਆ। ਇਹ ਵੀ ਸਮਝਦੇ ਨੇ ਕਿ ਅੱਲਾ ਮੀਆਂ ਨੇ ਵਾਅਦਾ ਕੀਤਾ ਜਿਸ ਵੇਲੇ ਹੱਜ ਕੀਤਾ ਤੇ ਤੁਸੀਂ ਸਾਫ਼ ਸੁਥਰੇ ਹੋ ਗਏ, ਬਿਲਕੁਲ ਜਿਸ ਤਰ੍ਹਾਂ ਪੈਦਾ ਹੋਏ ਸੋ ਉਸ ਦਿਨ ਤਰ੍ਹਾਂ ਤੁਸੀਂ ਮਾਸੂਮ ਹੋ ਗਏ। ਇਹ ਤਾਂ ਹੁਣ ਹਿਸਾਬ ਕਿਤਾਬ ਅੱਲਾ ਨੂੰ ਹੀ ਪਤਾ ਹੋਏਗਾ। ਮੈਂ ਖੁਦਾਈ ਗੱਲਾਂ ਤਾਂ ਨਹੀਂ ਕਰ ਸਕਦਾ, ਮੈਂ ਤਾਂ ਐਵੇਂ ਹੀ ਮੈਂ ਕੋਈ ਮੌਲਵੀ ਵੀ ਨਹੀਂ, ਮਜ਼ਹਬ ਨੂੰ ਵੀ ਨਹੀਂ ਸਮਝਦਾ, ਮੈਂ ਤਾਂ ਇੱਕ ਆਮ ਜਿਹਾ ਬੰਦਾ ਹੈ, ਗੁਨਾਹਗਾਰ ਜਿਹਾ ਬੰਦਾ। ਲੇਕਿਨ ਮੈਨੂੰ ਇਹ ਲੱਗਦਾ ਹੈ, ਮੇਰੇ ਦਿਲ 'ਚ ਇਹ ਲੱਗਦਾ ਹੈ ਕਿ ਅਗਰ ਤੁਸੀਂ ਹਰਾਮ ਦੀ ਕਮਾਈ ਨਾਲ ਹੱਜ ਕਰੋਗੇ ਤਾਂ ਉਹ ਹੱਜ ਉਸ ਤਰ੍ਹਾਂ ਦਾ ਨਹੀਂ ਹੋ ਸਕਦਾ ਜਿਵੇਂ ਇੱਕ ਬੰਦਾ ਆਪਣੀ ਹੱਕ ਹਲਾਲ ਦੀ ਕਮਾਈ ਨਾਲ ਹੱਜ ਜਾ ਕਰ ਕਰੇਗਾ। ਜਿਹੜਾ ਹੱਕ ਹਲਾਲ ਦੀ ਕਮਾਈ ਨਾਲ ਕਰੇਗਾ, ਜ਼ਾਹਿਰ ਹੈ ਉਹਨੂੰ ਅੱਲਾ ਦੀ ਜ਼ਾਤ ਡਿਫਰੈਂਟ ਤਰੀਕੇ ਨਾਲ ਰਿਵਾਰਡ ਕਰੇਗੀ। ਇਹ ਮੇਰਾ ਈਮਾਨ ਹੈ, ਮੈਂ ਗਲਤ ਵੀ ਹੋ ਸਕਦਾ ਜਾਂ ਮੇਰਾ ਖਿਆਲ ਹੈ। ਔਰ ਜਿਹੜਾ ਕਰਪਸ਼ਨ ਵਗੈਰਾ ਦੇ ਪੈਸਿਆਂ ਨਾਲ ਕਿਸੇ ਦਾ ਹੱਕ ਮਾਰ ਕੇ, ਕਿਸੇ ਬੇਵਾ ਦਾ ਹੱਕ ਮਾਰ ਕੇ, ਕਿਸੇ 'ਤੇ ਜ਼ੁਲਮ ਕਰਕੇ, ਇਹ ਜਿਵੇਂ ਹੁਣੇ ਹੀ ਜਸਟਿਸ ਆਸਿਫ ਦੇ ਪੁੱਤਰ ਨੇ 2 ਬੱਚੀਆਂ ਨੂੰ ਕਤਲ ਕਰ ਦਿੱਤਾ ਤੇ ਉਸ ਤੋਂ ਬਾਅਦ ਉਹ ਜਸਟਿਸ ਆਸਿਫ ਦਾ ਪੁੱਤਰ ਛੁੱਟ ਗਿਆ। ਹੁਣ ਜਸਟਿਸ ਆਸਿਫ ਸਾਹਿਬ ਵੀ ਹੋ ਸਕਦਾ ਹੱਜ ਕਰਨ ਇਸ ਵਾਰੀ ਨਹੀਂ ਤਾਂ ਅਗਲੀ ਵਾਰੀ ਨਹੀਂ ਤਾਂ ਉਸ ਤੋਂ ਅਗਲੀ ਵਾਰੀ ਤੁਰ ਪੈਣ। ਉਹ ਮੇਰੇ ਖਿਆਲ ਦੇ ਵਿੱਚ ਜਿਹੜੇ ਇਹੋ ਜਿਹੇ ਬੰਦੇ ਨੇ ਜਿਨ੍ਹਾਂ ਰੱਬ ਦੇ ਮਾੜੇ ਬੰਦਿਆਂ ਦਾ ਮਤਲਬ ਹੈ ਕਮਜ਼ੋਰ ਬੰਦੇ ਦੁਨੀਆ ਦੇ ਹਿਸਾਬ ਨਾਲ, ਉਹਨਾਂ ਦੇ ਉੱਤੇ ਜ਼ੁਲਮ ਕੀਤੇ ਨੇ, ਉਹਨਾਂ ਦਾ ਹਿਸਾਬ ਕਿਤਾਬ ਤੇ ਰੱਬ ਦੀ ਜ਼ਾਤ ਲਏਗੀ ਨਾ। ਲੇਕਿਨ ਪਾਕਿਸਤਾਨ ਦੇ ਵਿੱਚ ਪਿੰਕੀ ਸਮਗਲਰ ਹੋਵੇ ਜਾਂ ਬੜੇ ਲੈਂਡ ਗ੍ਰੈਬਰ ਹੋਣ ਜਾਂ ਬੜੇ ਜਿੰਨੇ ਵੀ, ਮੈਂ ਤਾਂ ਬੜੀ ਕਰੀਬ ਤੋਂ ਵੇਖਿਆ। ਮਤਲਬ ਮੈਂ ਤੁਹਾਨੂੰ ਇੱਕ ਵਾਕਿਆ ਸੁਣਾ ਦੇਣਾ ਕਿ ਇੱਕ ਸਾਹਿਬ ਸਨ, ਉਹ ਟੈਕਸ ਨਹੀਂ ਸਨ ਦੇ ਰਹੇ, ਇੱਕ ਖਾਸ ਕਿਸਮ ਦਾ ਟੈਕਸ ਹੁੰਦਾ ਉਹ ਨਹੀਂ ਸਨ ਦੇ ਰਹੇ ਤੇ ਇੱਕ ਮਹਿਕਮੇ ਦੇ ਖਿਲਾਫ ਪ੍ਰੋਗਰਾਮ ਕਰੀ ਜਾ ਰਹੇ ਸਨ, ਪ੍ਰੋਗਰਾਮ ਕਰੀ ਜਾ ਰਹੇ ਸਨ। ਉਹਨਾਂ ਦੇ ਐਂਕਰ ਜਿਹੜੇ ਨੇ ਉਹਨੇ ਨਾਮ ਉਹਨਾਂ ਤੋਨਾ ਫਿੱਟ ਕੀਤਾ ਸੀ। ਉਹ ਪ੍ਰੋਗਰਾਮ ਜ਼ਾਹਿਰ ਹੈ ਜ਼ਿਆਦਾਤਰ ਝੂਠੇ ਹੁੰਦੇ ਸਨ, ਕਿਰਦਾਰ ਕਸ਼ੀ ਹੁੰਦੀ ਸੀ, ਹੋਰ ਕੁਝ ਨਹੀਂ ਸੀ। ਮੈਨੂੰ ਉਹ ਵਜ਼ੀਰ ਸਾਹਿਬ ਨੇ ਕਿਹਾ ਕਿ ਯਾਰ ਮੇਰੀ ਤੇ ਜਾਨ ਛੁੜਾ ਭਾਈ ਮੇਰੇ, ਮੈਂ ਤੇ ਕੋਈ ਜੁਰਮ ਨਹੀਂ ਕੀਤਾ ਹੋਇਆ, ਇਹ ਇੱਕ TV ਚੈਨਲ ਹੈ, ਮੇਰੇ ਉੱਤੇ ਹੀ ਬਿਲਕੁਲ ਢੁੱਕ ਗਿਆ, ਦਿਨ ਰਾਤ ਇੱਕੋ ਹੀ ਕੰਮ ਕਰਦਾ ਹੈ। ਤੁਸੀਂ ਵਜ਼ੀਰ ਆਜ਼ਮ ਦੇ ਮੀਡੀਆ ਨੂੰ ਵੇਖਦੇ ਹੋ, ਜ਼ਾਹਿਰ ਹੈ ਸਾਰੇ ਜਿਹੜੇ TV ਦੇ ਮਾਲਕਾਨ ਨੇ ਉਹਨਾਂ ਨਾਲ ਤੁਹਾਡੀ ਗੱਪਸ਼ਪ ਹੈ ਤੇ ਮੇਰੀ ਜ਼ਰਾ ਬਹਾ ਕੇ ਉਹਨਾਂ ਨਾਲ ਗੱਲ ਕਰਾ ਦਿਓ। ਮੈਂ ਇੱਕ ਵਾਰੀ ਉਹਨਾਂ ਨੂੰ ਪੁੱਛ ਲਾਂ ਵੀ ਮੈਂ ਗੁਨਾਹ ਕੀ ਕੀਤਾ ਹੈ। ਮੈਂ ਕਿਹਾ ਠੀਕ ਹੈ। ਮੈਂ ਉਹਨਾਂ ਦੇ ਜਿਹੜੇ ਮਾਲਕ ਸਾਹਿਬ ਸਨ ਉਹਨਾਂ ਨਾਲ, ਕਿਉਂਕਿ ਮੇਰੀ ਜ਼ਾਹਿਰ ਹੈ ਜਿਹੜੇ TV ਦੇ ਓਨਰ ਸਨ, ਮਾਲਕ ਸਨ, ਉਹਨਾਂ ਨਾਲ ਮੇਰੀ ਗੱਪਸ਼ਪ ਹੁੰਦੀ ਰਹਿੰਦੀ ਸੀ, ਕਿਉਂਕਿ ਵਜ਼ੀਰ ਆਜ਼ਮ ਦੇ ਆਫਿਸ ਦੇ ਵਿੱਚ ਉਹ ਕਈ ਵਾਰੀ ਵਜ਼ੀਰ ਆਜ਼ਮ ਨਾਲ ਮੁਲਾਕਾਤ ਵੀ ਕਰਦੇ ਸਨ। ਉਹਨਾਂ ਦੇ TV ਨਾਲ ਰਿਲੇਟਡ ਮਾਮਲਾਤ ਵੀ ਉਹਨਾਂ ਨੇ ਕਈ ਵਾਰੀ ਜਿਹੜੀ ਵੀ ਕੋਈ ਖਬਰ ਹੈ, ਕੋਈ ਸਾਡਾ ਪੁਆਇੰਟ ਵਿਊ ਹੈ ਉਹ ਦੇਣ ਵਾਸਤੇ ਉਹਨਾਂ ਨਾਲ ਰਾਬਤਾ ਹੁੰਦਾ ਸੀ। ਸਾਰੇ ਮਾਲਕਾਂ ਨਾਲ ਸੀ ਤੇ ਉਹਨਾਂ ਨਾਲ ਵੀ ਸੀ। ਮੈਂ ਉਹਨਾਂ ਨੂੰ ਰਾਬਤਾ ਕੀਤਾ ਤੇ ਉਹਨਾਂ ਨੇ ਕਿਹਾ ਕਿ ਮੈਂ ਇਸਲਾਮਾਬਾਦ ਹੀ ਹਾਂ ਤੇ ਮੁਲਾਕਾਤ ਕਰ ਲਈ ਜਾਵੇ। ਉਹ ਇਸਲਾਮਾਬਾਦ ਤੋਂ ਬਾਹਰੋਂ ਆਏ ਸਨ, ਉੱਥੇ ਇਸਲਾਮਾਬਾਦ ਦੇ ਵਿੱਚ ਅਸੀਂ ਮੁਲਾਕਾਤ ਕੀਤੀ। ਉਹਨਾਂ ਨੇ ਮੈਨੂੰ ਬੜਾ ਚੰਗਾ ਡਿਨਰ ਕਰਵਾਇਆ, ਮਤਲਬ ਰੋਟੀ ਖਵਾਈ। ਮੇਰਾ ਸਿਆਸਤ 'ਚ ਇਹੀ ਸੀ ਕਿ ਤੋਹਫੇ ਸ਼ੋਫੇ ਕਿਸੇ ਕੋਲ ਨਹੀਂ ਰਹਿਣੇ, ਰੋਟੀ ਕੋਈ ਖਵਾਉਂਦਾ ਤੇ ਖਾ ਲਓ ਉਹਦੇ ਕੋਲੋਂ, ਤੇ ਜਿਹੋ ਜੀ ਆਪ ਖਵਾ ਸਕਦੇ ਹੋ ਉਹ ਵੀ ਉਹਨੂੰ ਖਵਾਓ ਜਦੋਂ ਅਗਲੀ ਵਾਰੀ ਉਹ ਤੁਹਾਨੂੰ ਮਿਲੇ। ਮਤਲਬ ਉਹ ਹਿਸਾਬ ਬਰਾਬਰ ਰੱਖੋ।
ਅਗਰ ਕਿਸੇ ਕੋ ਖਾਓ ਤੇ ਉਹਨੂੰ ਖਵਾਉਣ ਦੀ ਵੀ ਕੋਸ਼ਿਸ਼ ਕਰੋ। ਚਲੋ ਉਹ ਜੀ ਨਾ ਖਵਾ ਸਕੋ ਤਾਂ ਮਾੜੀ ਖਵਾ ਦਿਓ, ਪਰ ਖਵਾਉਣ ਦੀ ਵੀ ਕੋਸ਼ਿਸ਼ ਕਰੋ। ਬਾਕੀ ਚੀਜ਼ਾਂ ਦੇ ਉੱਤੋਂ ਇਜਤਨਾਬ ਕਰੋ, ਕਿਉਂਕਿ ਆਪਣੀ ਇੱਜ਼ਤ ਆਪਣੇ ਹੱਥ 'ਚ ਹੁੰਦੀ ਹੈ। ਬਹਰਹਾਲ ਉਹਨਾਂ ਦੇ ਕੋਲੋਂ ਰੋਟੀ ਛੋਟੀ ਉਹਨਾਂ ਦੇ ਨਾਲ ਖਾਧੀ, ਅਤੇ ਉਸ ਰੋਟੀ ਛੋਟੀ 'ਤੇ ਗੱਲਬਾਤ ਹੋਈ। ਅਤੇ ਉਹਨਾਂ ਨੂੰ ਮੈਂ ਪੁੱਛਿਆ ਵੀ ਸਰਕਾਰ ਤੁਸੀਂ ਇਹ ਜਿਹੜਾ ਚੋ ਹੁੰਦਾ ਜਿਹਦੇ ਨਾਲ ਅੱਗ ਡਾਈ ਦੀ ਹੈ, ਚੁੱਲ੍ਹੇ ਦੇ ਵਿੱਚ ਲੱਕੜ ਲਾਈ ਦੀ ਹੈ ਨਾ, ਤੂੰ ਜਦੋਂ ਬਲਣੀ ਸ਼ੁਰੂ ਹੋ ਜਾਏ ਤਾਂ ਉਹਨੂੰ ਚੋ ਵੀ ਆਉਂਦੇ ਨੇ। ਮੈਂ ਕਿਹਾ ਤੁਸੀਂ ਇਹ ਜਿਹੜਾ ਚੋ ਲੈ ਕੇ ਮਗਰ ਪਏ ਹੋ ਸਾਡੇ ਫਲਾਣੇ ਵਜ਼ੀਰ ਦੇ, ਰੌਲਾ ਕੀ ਹੈ? ਅਤੇ ਉਹਨਾਂ ਪਹਿਲਾਂ ਤਾਂ ਕਿਹਾ ਨਹੀਂ ਕੋਈ ਰੌਲਾ ਨਹੀਂ, ਮੈਨੂੰ ਕੀ ਪਤਾ, ਉਹ ਤਾਂ ਤੁਹਾਨੂੰ ਪਤਾ ਸਾਫੀ ਆਜ਼ਾਦ ਕੰਮ ਕਰਦੇ ਨੇ ਅਤੇ ਉਹ ਆਪੇ ਹੀ ਕਰ ਰਹੇ ਨੇ, ਮੈਨੂੰ ਤਾਂ ਨਹੀਂ ਪਤਾ, ਤੁਸੀਂ ਉਹ ਸਾਫੀ ਨਾਲ ਗੱਲ ਕਰ ਲਓ ਜਿਹੜਾ ਕਰ ਰਿਹਾ। ਅਤੇ ਮੈਂ ਕਿਹਾ ਮੈਂ ਹੋ ਸਕਦਾ ਕੀਤੀ ਹੋਵੇ, ਤੁਹਾਨੂੰ ਤਾਂ ਨਹੀਂ ਮੈਂ ਦੱਸ ਸਕਦਾ, ਹੋ ਸਕਦਾ ਮੈਂ ਕੀਤੀ ਹੋਵੇ ਜਾਂ ਕਿਸੇ ਹੋਰ ਤਰੀਕੇ ਨਾਲ, ਕਿਉਂਕਿ ਜ਼ਰੂਰੀ ਨਹੀਂ ਹੁੰਦਾ ਸਾਫੀ ਨਾਲ ਗੱਲ ਕਰਨੀ, ਉਹਦੇ ਪ੍ਰੋਡਿਊਸਰ ਨਾਲ, ਉਹਦੇ ਰਿਪੋਰਟਰ ਨਾਲ। ਕਈ ਥਾਵਾਂ ਤੋਂ ਸਾਨੂੰ ਪਤਾ ਲੱਗ ਜਾਂਦਾ ਸੀ ਵੀ ਮਾਮਲਾ ਹੋ ਕੀ ਰਿਹਾ ਹੈ। ਇਹ ਅਸਲ ਦੇ ਵਿੱਚ ਇਹਨਾਂ ਨੂੰ ਪੀੜ ਕਿਹੜੀ ਹੈ, ਧਰਨ ਕਿਹੜੀ ਪਈ ਹੋਈ ਹੈ, ਕਿੱਥੋਂ ਇਹ ਪੀੜ ਉੱਠ ਰਹੀ ਹੈ। ਮੈਂ ਉਹਨਾਂ ਨੂੰ ਕਿਹਾ ਹੋ ਸਕਦਾ ਮੇਰੀ ਕੋਈ ਗੱਲ ਹੋਈ ਹੋਵੇ ਅਤੇ ਤੁਸੀਂ ਸਰਕਾਰ ਮੈਨੂੰ ਦੱਸੋ ਤੁਹਾਨੂੰ ਰੌਲਾ ਕੀ ਹੈ। ਉਹਨਾਂ ਨੇ ਕਿਹਾ ਤੁਸੀਂ ਭਾਈ ਹੋ, ਤੁਹਾਨੂੰ ਤਾਂ ਪਤਾ ਇੰਨਾ ਸਾਰਾ ਵੇਖੋ ਮੇਰੇ 'ਤੇ ਟੈਕਸ ਪਾਇਆ, ਕੋਈ ਗੱਲ ਨਹੀਂ, ਕੋਈ ਬਾਤ ਨਹੀਂ, ਕੋਈ ਚੱਕਰ ਨਹੀਂ, ਅਤੇ ਕੀ ਗੱਲਾਂ ਨੇ। ਮੈਂ ਕਿਹਾ ਅੱਛਾ। ਮੈਂ ਕਿਹਾ ਤੁਸੀਂ ਉਹਨਾਂ ਨਾਲ ਬਹਿ ਕੇ ਗੱਲ ਕਰ ਲਓ, ਉਹਨਾਂ ਦੇ ਸੈਕਟਰੀ ਨੂੰ ਬਾ ਕੇ ਤੁਸੀਂ ਗੱਲ ਕਰ ਲਓ, ਅਤੇ ਤਾਂ ਕਿ ਪਤਾ ਲੱਗੇ ਕਿ ਮਾਮਲਾ ਹੈ ਕੀ, ਗਲਤ ਕੌਣ ਹੈ, ਸਹੀ ਕੌਣ ਹੈ। ਅਤੇ ਇੰਝ ਪ੍ਰੋਗਰਾਮ ਕਰੀ ਜਾਣੇ, ਤੁਹਾਡੀ ਵੀ ਰੈਪੂਟੇਸ਼ਨ ਠੀਕ ਨਹੀਂ ਅਤੇ ਉਹਦੀ ਵੀ ਰੈਪੂਟੇਸ਼ਨ ਮਤਲਬ ਠੀਕ ਨਹੀਂ ਰਹਿੰਦੀ, ਇਸ ਤਰ੍ਹਾਂ ਉਹਦੀ ਵੀ ਰੈਪੂਟੇਸ਼ਨ ਖਰਾਬ ਕਰ ਦਿਓ, ਫਾਇਦਾ ਕੀ। ਉਹਨਾਂ ਕਿਹਾ ਠੀਕ ਹੈ ਤੁਸੀਂ ਕਰਾ ਦਿਓ ਮੁਲਾਕਾਤ। ਮੈਂ ਕਿਹਾ ਜੀ ਠੀਕ ਹੈ। ਮੈਂ ਉਹਨਾਂ ਦੀ ਮੁਲਾਕਾਤ ਰਖਵਾ ਦਿੱਤੀ ਦੋਵਾਂ ਪਾਰਟੀਆਂ ਦੀ, ਔਰ ਮੈਂ ਉਹਦੇ ਵਿੱਚ ਬਹਿ ਗਿਆ। ਵਜ਼ੀਰ ਸਾਹਿਬ ਅਤੇ TV ਦੇ ਮਾਲਕ ਸਾਹਿਬ ਅਤੇ ਜਿਹੜੇ ਜ਼ਾਹਿਰ ਹੈ ਮੈਂ ਸਾਂ, ਅਸੀਂ ਤਿੰਨੋਂ ਬਹਿ ਗਏ ਅਤੇ ਨਾਲ ਉਹਨਾਂ ਨੇ ਫਾਈਲ ਅੱਗੇ ਰੱਖ ਦਿੱਤੀ ਕਿ ਜੀ ਇਹ ਮੇਰੇ 'ਤੇ ਟੈਕਸ ਪਾਇਆ। ਵਜ਼ੀਰ ਸਾਹਿਬ ਨੇ ਵੀ ਤਿਆਰੀ ਕੀਤੀ ਸੀ, ਉਹਨਾਂ ਵੀ ਫਾਈਲ ਚੁੱਕ ਕੇ ਅੱਗੇ ਰੱਖ ਦਿੱਤੀ ਕਿ ਜਨਾਬ ਇਹਦਾ ਬੈਕਗਰਾਊਂਡ ਹੈ ਸਾਰਾ। ਉਹ ਜਦੋਂ ਉਹਨਾਂ ਨੇ ਵੇਖਿਆ ਵੀ ਕਾਗਜ਼ ਪੂਰੇ ਨੇ ਸਾਰੇ, ਟੈਕਸ ਇਹ ਬਣਦਾ, ਅਤੇ ਉਹਨਾਂ ਅੱਗੋਂ ਰੌਲਾ ਪਾਤਾ। ਉਹਨੇ ਕਿਹਾ ਅੱਜ ਕੱਲ੍ਹ ਕਾਰੋਬਾਰੀ ਕੋਈ ਨਹੀਂ ਹੈ, ਕਿੱਥੋਂ ਦਈਏ ਟੈਕਸ ਇੰਨਾ। ਅੱਛਾ, ਇਹ ਜ਼ਿਹਨ 'ਚ ਰੱਖਣਾ ਕਿ ਉਹ TV ਦੇ ਉੱਤੇ ਟੈਕਸ ਨਹੀਂ ਸੀ, ਸਹਾਫਤ ਦੇ ਉੱਤੇ ਨਹੀਂ ਸੀ, ਸਹਾਫਤ ਤੋਂ ਇਲਾਵਾ ਉਹਨਾਂ ਦਾ ਜਿਹੜਾ ਕੋਈ ਕਾਰੋਬਾਰ ਸੀ ਉਹਦੇ ਉੱਤੇ ਟੈਕਸ ਸੀ। ਉਹਨਾਂ ਪਾਰ ਰੌਲਾ ਦਿੱਤਾ ਵੀ ਜਨਾਬ ਇਹ ਮੈਂ ਕਿਸ ਤਰ੍ਹਾਂ ਦਿਆਂ, ਇਹ ਟੈਕਸ, ਇਹ ਤਾਂ ਬੜਾ ਕੰਮ ਖਰਾਬ ਹੈ। ਵਜ਼ੀਰ ਸਾਹਿਬ ਨੇ ਕਿਹਾ ਵੀ ਹੁਣ ਮੈਂ ਦੱਸੋ ਕੀ ਕਰਾਂ, ਇਹ ਤਾਂ ਹੁਣ ਮਹਿਕਮੇ ਨੇ ਥੱਲਿਓਂ ਬਣਾ ਕੇ ਭੇਜਿਆ ਅਤੇ ਤੁਹਾਡੇ ਜਿਹੜੇ ਸਾਫੀ ਦੋਸਤ ਨੇ ਉਹ ਮੇਰੇ 'ਤੇ ਚੜ੍ਹ ਗਏ ਨੇ। ਖੈਰ ਮੁਖਤਸਰ ਗੱਲ ਉੱਥੇ ਹੋਈ ਕਿ ਜੀ ਇਹਦਾ ਇੱਕ ਵਾਰੀ ਆਡਿਟ ਕਰਵਾਓ, ਮਤਲਬ ਕਿ ਇਹਦੀ ਇੱਕ ਵਾਰੀ ਰੀ-ਇਨਵੈਸਟੀਗੇਸ਼ਨ ਕਰਵਾਓ, ਅਗਰ ਇਹ ਹੋਇਆ ਤਾਂ ਫਿਰ ਅਸੀਂ ਦੇ ਦਿਆਂਗੇ। ਮੈਂ ਕਿਹਾ ਇਹ ਤਾਂ ਮਾਕੂਲ ਗੱਲ ਹੈ, ਹਰ ਬੰਦੇ ਨੂੰ ਹੱਕ ਹੈ ਕਿ ਉਹਨੂੰ ਸੁਣਿਆ ਜਾਵੇ, ਔਰ ਅਗਰ ਉਹਨੂੰ ਇਤਰਾਜ਼ ਹੈ ਤਾਂ ਉਹਦੀ ਰੀਅਸੈਸਮੈਂਟ ਕਰ ਲਈ ਜਾਵੇ ਕਿ ਇੱਕ ਵਾਰੀ ਇਹਦੇ 'ਤੇ ਇੱਕ ਕਮੇਟੀ ਬਣਾ ਕੇ ਇੰਡੀਪੈਂਡੈਂਟਲੀ ਪਤਾ ਕਰਾ ਲਓ ਵਾਕਈ ਸਹੀ ਟੈਕਸ ਲੱਗਾ ਜਾਂ ਇਹਨਾਂ ਨਾਲ ਜ਼ਿਆਦਤੀ ਹੋਈ ਹੈ। ਇਸ ਗੱਲ ਦੇ ਉੱਤੇ ਰਾਜ਼ੀ ਹੋ ਗਏ ਦੋਵੇਂ ਪਾਰਟੀਆਂ ਜਿਹੜੀਆਂ ਨੇ, ਉਹ ਚਾਹ ਦਾ ਕੱਪ ਪੀਣਾ ਸ਼ੁਰੂ ਕੀਤਾ, ਹੱਸਦਿਆਂ ਹੋਇਆ ਕੰਮ ਜਿਹੜਾ ਰਾਜ਼ੀ ਹੋ ਗਏ। ਉਸ ਤੋਂ ਬਾਅਦ ਮੈਂ ਹੁਣ ਜਾਣ ਕੇ ਜ਼ਰਾ ਥੋੜ੍ਹੀ ਜਿਹੀ ਆਇਡੈਂਟੀਟੀ ਅੱਗੇ ਪਿੱਛੇ ਕਰਾਂਗਾ ਤਾਂ ਕਿ ਤੁਸੀਂ ਸਹੀ ਬੰਦਿਆਂ ਤੱਕ ਨਾ ਪਹੁੰਚ ਸਕੋ। ਉਸ ਤੋਂ ਬਾਅਦ ਜਿਹੜੇ ਵਜ਼ੀਰ ਸਾਹਿਬ ਸਨ ਨਾ, ਉਹਨਾਂ ਨੇ ਦੱਸਿਆ ਵੀ ਫਲਾਨਾ ਦਰਬਾਰ ਜਿਹੜਾ ਹੈ ਨਾ, ਉੱਥੇ ਮੈਂ ਥੋੜ੍ਹਾ ਜਿਹਾ ਕੰਮ ਕਰਵਾ ਰਿਹਾ। ਉਹ ਕੋਈ ਉਹਨਾਂ ਗੱਲ ਕੀਤੀ, ਮੈਨੂੰ ਹੁਣ ਇਹ ਨਹੀਂ ਯਾਦ ਕਿ ਉਹ ਗੱਲ ਕਿੱਥੋਂ ਕਿਸ ਤਰੀਕੇ ਨਾਲ ਉਸ ਮੌਜੂ ਦੇ ਵਿੱਚ ਆ ਗਈ, ਅਸੀਂ ਤਿੰਨੋਂ ਬੈਠੇ ਸਾਂ। ਪਰ ਉਹਨਾਂ ਮੁਖਤਸਰ ਕਿਹਾ ਕਿ ਇੱਕ ਫਲਾਨਾ ਦਰਬਾਰ ਹੈ ਅਤੇ ਉੱਥੇ ਮੈਂ ਕੋਈ ਕੰਸਟਰਕਸ਼ਨ ਕਰਵਾ ਰਿਹਾ ਅਤੇ ਮੈਂ ਜਾਣਾ ਕੱਲ੍ਹ ਉੱਥੇ। ਉਹਨਾਂ ਨੂੰ ਨਹੀਂ ਸੀ ਪਤਾ ਕਿ ਜਿਹੜੇ TV ਦੇ ਮਾਲਕ ਨੇ ਉਹਨਾਂ ਦਾ ਵੀ ਇੰਟਰਸਟ ਹੋਏਗਾ ਉੱਥੇ। ਉਹਨਾਂ ਨੇ ਬਹਰਹਾਲ ਕਿਹਾ ਕਿ ਮੈਂ ਫਲਾਨਾ ਕੰਮ ਕਰ ਰਿਹਾ, ਅਤੇ ਉਹ ਜਿਹੜੇ ਮਾਲਕ ਸਾਹਿਬ ਸਨ ਉਹਨਾਂ ਨੇ ਕਿਹਾ ਕਿ ਭਾਈ ਉੱਥੇ ਕੀ ਕਰਾ ਰਹੇ ਹੋ। ਉਹਨਾਂ ਨੇ ਕਿਹਾ ਮੈਂ ਫਲਾਨੀ ਚੀਜ਼ ਕਰਾ ਰਿਹਾ, ਅਤੇ ਉਹਦੇ ਵਾਸਤੇ ਸਾਨੂੰ ਫੰਡ ਵੀ ਜ਼ਰਾ ਥੋੜ੍ਹੇ ਨੇ, ਅਤੇ ਉਹ ਮੈਂ ਜ਼ਰਾ ਥੋੜ੍ਹੇ ਫੰਡ ਇਕੱਠੇ ਕਰਨੇ ਨੇ, ਅਤੇ ਮੈਂ ਆਪ ਵੀ ਆਪਣੇ ਕੋਲੋਂ ਵੀ ਇੰਨੇ ਪੈਸੇ ਦਿੱਤੇ ਨੇ, ਅਤੇ ਮੈਂ ਹੋਰ ਲੋਕਾਂ ਨੂੰ ਵੀ ਰਿਕੁਐਸਟ ਕਰਨੀ, ਅਤੇ ਉਹਦੇ ਵਾਸਤੇ ਮੈਂ ਜਾ ਰਿਹਾ ਫਲਾਣੇ ਸ਼ਹਿਰ ਦੇ ਵਿੱਚ, ਮਤਲਬ ਉਹ ਸਿੰਧ ਦਾ ਕੋਈ ਸ਼ਹਿਰ ਹੈ, ਉੱਥੇ ਜਾਣਾ ਹੈ ਮੈਂ, ਅਤੇ ਉੱਥੇ ਜ਼ਰਾ ਥੋੜ੍ਹੇ ਜਿਹੇ ਪੈਸੇ ਪੂਸੇ ਇਕੱਠੇ ਕਰਨੇ ਨੇ ਲੋਕਾਂ ਕੋਲੋਂ, ਆਪਣੇ ਸੱਜਣਾ ਮਿੱਤਰਾਂ ਕੋਲੋਂ, ਤਾਂ ਕਿ ਉਹ ਕੰਸਟਰਕਸ਼ਨ ਕੀਤੀ ਜਾਏ। ਉਹ ਜਿਹੜੇ ਸਾਹਿਬ ਸਨ ਨਾ, ਉਹਨਾਂ ਨੇ ਕਿਹਾ ਕਿ ਉਹ ਕਿੰਨੇ ਪੈਸੇ ਲੱਗਣੇ ਨੇ। ਉਹਨਾਂ ਦੱਸਿਆ ਵੀ ਇੰਨੇ ਕੁ ਪੈਸਿਆਂ ਦਾ ਬਜਟ ਹੈ। ਉਹ ਜ਼ਾਹਿਰ ਹੈ ਉਹਨਾਂ ਨੂੰ ਤਾਂ ਨਹੀਂ ਸੀ ਦੇਣੇ ਨਾ, ਆਪਣੇ ਵਜ਼ੀਰ ਸਾਹਿਬ ਨੂੰ ਪੈਸੇ ਤਾਂ ਸਿੱਧਾ ਦਰਬਾਰ ਦੀ ਇੰਤਜ਼ਾਮੀਆ ਨੂੰ ਦੇਣੇ ਸਨ। ਉਹਨਾਂ ਨੇ ਕਿਹਾ ਵੀ ਇੰਤਜ਼ਾਮੀਆ ਨੇ ਮੈਨੂੰ ਦੱਸਿਆ ਵੀ ਇੰਨੇ ਕੁ ਪੈਸੇ ਲੱਗਣੇ ਨੇ। ਉਹਨਾਂ ਨੇ ਕਿਹਾ ਵੀ ਉਹਨਾਂ ਨੂੰ ਕਹੋ ਕਿਸੇ ਕੋਲੋਂ ਲੈਣ ਦੀ ਲੋੜ ਨਹੀਂ, ਸਾਰੇ ਮੈਂ ਦੇ ਦਿਆਂਗਾ। ਉਹ ਹੁਣ ਜਿਹੜੇ ਪੈਸੇ ਸਨ ਨਾ, ਉਹ ਜਿਹੜਾ ਟੈਕਸ ਸੀ ਉਸ ਤੋਂ ਡਬਲ ਟ੍ਰਿਪਲ ਸਨ। ਉਹਦਾ ਟੈਕਸ ਦਾ ਰੌਲਾ ਬਣਿਆ ਸੀ ਨਾ, ਜਿੱਤੇ ਲਾਠੀਆਂ ਚੁੱਕੀਆਂ ਸਨ, ਚੁੱਕੇ ਸਨ, ਉਸ ਤੋਂ ਡਬਲ ਟ੍ਰਿਪਲ ਉਹ ਟੈਕਸ ਸੀ। ਆਪਣਾ ਉਹ ਟੈਕਸ ਕਹਿਣ ਡਿਆ, ਉਹ ਜਿਹੜਾ ਉਹ ਹਦੀਆ ਜਾਂ ਉਹ ਜੋ ਵੀ ਉਹ ਦਰਬਾਰ ਨੂੰ ਦੇਣਾ ਚਾਹੁੰਦੇ ਸਨ, ਉਹ ਉਸ ਤੋਂ 2-3 ਗੁਣਾ ਜ਼ਿਆਦਾ ਸਨ ਪੈਸੇ। ਅੱਛਾ, ਮੈਂ ਹੈਰਾਨ ਹੋ ਕੇ ਅਤੇ ਉਹਨਾਂ ਨੂੰ ਵੇਖੀ ਜਾਵਾਂ ਬੈਠਾ ਵੀ ਆ ਮੇਰੇ ਮਾਲਕਾ ਕਿਹੜੇ ਪਾਸੇ ਜਾਈਏ, ਟੈਕਸ ਦੀ ਗੱਲ ਹੈ, ਤਾਂ ਆਉਂਦੇ ਨੇ ਵੀ ਨਹੀਂ ਦੇਣਾ, ਉੱਧਰ ਹੈ ਅਤੇ ਉਹ ਦੇਣ ਨੂੰ ਤਿਆਰ ਨੇ। ਇਹ ਅਸੀਂ ਆਪਣੇ ਦਿਲਾਂ ਦੇ ਵਿੱਚ ਆਪਣੇ ਹਿਸਾਬ ਕੱਢੇ ਨੇ, ਅਤੇ ਸਾਨੂੰ ਇਹ ਲੱਗਦਾ ਹੈ ਵੀ ਪੁੱਠੇ ਸਿੱਧੇ ਕੰਮ ਜਿੰਨੇ ਮਰਜ਼ੀ ਕਰੋ, ਮਨਸ਼ੀਆਤ ਵਿੱਚ ਲੋਕਾਂ ਨੂੰ ਕਤਲ ਕਰੋ, ਮਾਰੋ। ਇਹ ਜਿਨ੍ਹਾਂ ਨੇ 26 ਨਵੰਬਰ ਨੂੰ ਸਾਡੇ ਬੱਚੇ ਮਾਰੇ ਨੇ ਸਾਰੇ, ਉਹ ਵੀ ਉਮਰੇ ਕਰਕੇ ਆਏ ਹੋਣੇ ਨੇ। ਇਹ ਮੋਹਸਨ ਨਕਵੀ ਸਾਹਿਬ ਵੀ ਉਮਰੇ ਕਰਦੇ ਨੇ, ਆਸਿਮ ਮੁਨੀਰ ਸਾਹਿਬ ਵੀ ਉਮਰੇ ਕਰਦੇ ਨੇ, ਹਜ ਵੀ ਕਰਨਗੇ, ਇਹ ਸਾਰੇ ਕੰਮ ਕਰਨਗੇ, ਆਪਣੇ ਆਪ ਨੂੰ ਤਸੱਲੀਆਂ ਦਿੰਦੇ ਨੇ। ਇਹਨਾਂ ਦੇ ਘਰਾਂ ਵਾਲਿਆਂ ਕੋਲੋਂ ਪੁੱਛੋ ਤਾਂ ਦੱਸਣਗੇ ਵੀ ਅਸੀਂ ਰਮਜ਼ਾਨ ਦੇ ਵਿੱਚ ਇੰਨੀ ਖੈਰਾਤ ਕੀਤੀ, ਇਹ ਕੀਤਾ, ਉਹ ਕੀਤਾ। ਉਹਨਾਂ ਨੂੰ ਲੱਗਦਾ ਸਭ ਠੀਕ ਹੈ।
ਮਤਲਬ ਪੈਸੇ ਜਿੱਥੋਂ ਮਰਜ਼ੀ ਕਮਾਓ, ਕੁਰਬਾਨੀ ਦਾ ਡੰਗਰ ਜਿਹੜਾ ਉਹ ਚੰਗਾ ਕਰਕੇ ਜਿਹੜਾ ਉਹ ਜ਼ਿਬਾ ਕਰੋ, ਤੇ ਉਹਨਾਂ ਨੂੰ ਲੱਗਦਾ ਵੀ ਕੁਰਬਾਨੀ ਸਿੱਧੀ ਇਹਦੇ ਤੇ ਬਹਿ ਕੇ ਮੈਂ ਪੁਲਿਸ ਰਾਤ ਲੰਘਣਾ। ਉਹ ਬੱਕਰਾ ਇਹੋ ਜਿਹਾ ਚੈੱਕ ਕਰਦੇ ਨੇ ਵੀ ਜਿੱਤੇ ਚੜ੍ਹ ਕੇ ਮੈਂ ਪੁਲਿਸ ਰਾਤ ਲੰਘਣਾ ਕੁਰਬਾਨੀ ਵਾਲੇ ਬੱਕਰੇ ਦੇ ਉੱਤੇ, ਜੇ ਇਸ ਵੇਲੇ ਮਾਮਲਾ ਹੋਣਾ ਹੈ। ਤੇ ਉਹਨਾਂ ਨੂੰ ਲੱਗਦਾ ਵੀ ਉਹਨਾਂ ਨੂੰ ਉੱਥੇ ਕਿਸੇ ਨੇ ਚਪੇੜਾਂ ਨਹੀਂ ਮਾਰਨੀਆਂ, ਜਾਂ ਉੱਥੇ ਕਿਸੇ ਨੇ ਉਹਨਾਂ ਦੇ ਕੋਲੋਂ ਹਿਸਾਬ ਨਹੀਂ ਲੈਣਾ। ਉਹਨਾਂ ਨੂੰ ਬੜੇ ਆਰਾਮ ਦੇ ਨਾਲ ਉੱਥੇ ਜਨਾਬ ਉੱਥੇ ਵੀ VIP ਮੇਰਾ ਮਤਲਬ ਪ੍ਰੋਟੋਕੋਲ ਹੋਣਾ ਹੈ, ਤੇ ਉਹਦੇ ਵਿੱਚ ਹੀ ਇਹਨਾਂ ਨੇ ਨੰਗ ਜਾਣਾ। ਉਹ ਮੈਨੂੰ ਨਹੀਂ ਪਤਾ, ਹੋ ਸਕਦਾ ਇੰਝ ਹੀ ਹੋਵੇ ਤੇ ਹੋ ਸਕਦਾ ਇੰਝ ਨਾ ਹੋਵੇ, ਇਹ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ। ਲੇਕਿਨ ਇਹ ਇਕੱਲੀ ਪਿੰਕੀ ਦਾ ਰੌਲਾ ਨਹੀਂ ਹੈ, ਇਹ ਪੂਰੇ ਪਾਕਿਸਤਾਨ ਦਾ ਰੌਲਾ ਹੈ ਵੀ ਭੈੜੇ ਚੰਗੇ ਕੰਮ ਕਰੋ ਤੇ ਉਸ ਤੋਂ ਬਾਅਦ ਜਿਹੜਾ ਉਹ ਕਹੋ ਕਿ ਜਨਾਬ ਅਸੀਂ ਬੜਾ ਚੰਗਾ ਕੰਮ ਕਰ ਦਿੱਤਾ। ਅੱਗੇ ਚੱਲਦੇ। ਪਹਿਲੇ ਕਹਿੰਦੇ ਸੀ ਗੱਬਰ ਆ ਜਾਏਗਾ, ਤੇ ਹੁਣ ਕਹਿੰਦੇ ਨੇ ਵੀ ਬੰਦੇ ਦਾ ਪੁੱਤਰ ਬਣ ਜਾ, ਨਹੀਂ ਤੇ ਪਿੰਕੀ ਦੀ ਲਿਸਟ ਦੇ ਵਿੱਚ ਤੇਰਾ ਨਾਂ ਆ ਜਾਏਗਾ। ਇਹ ਜਨਾਬ ਆਮਿਰ ਮਤੀਨ ਸਾਹਿਬ ਮੇਰੇ ਬੜੇ ਫੇਵਰਟ ਜਰਨਲਿਸਟ ਨੇ, ਬੜੇ ਇਹਨਾਂ ਦਾ ਸੁਭਾਅ ਇਹਨਾਂ ਦਾ ਥੋੜ੍ਹਾ ਜਿਹਾ ਕੱਬਾ ਹੈ, ਲੜਾਕੇ ਬੜੇ ਨੇ, ਕਈ ਵਾਰੀ ਆਪਣੇ ਸੱਜਣਾਂ ਨਾਲ ਵੀ ਲੜ ਪੈਂਦੇ ਨੇ ਬਗੈਰ ਜ਼ਰੂਰਤ ਤੋਂ ਹੀ, ਲੇਕਿਨ ਬੰਦੇ ਚੰਗੇ ਨੇ, ਇਮਾਨਦਾਰੀ ਨਾਲ ਆਪਣੀ ਸਾਫ਼ਤ ਕਰਨ ਦੀ ਕੋਸ਼ਿਸ਼ ਕਰਦੇ ਨੇ। ਇਸ ਵੇਲੇ ਅੱਜ ਕੱਲ੍ਹ ਦੀ ਦੁਨੀਆ ਦੇ ਵਿੱਚ ਕੋਈ ਬੰਦਾ ਦੀਵਾ ਬਾਲ ਕੇ ਇਮਾਨਦਾਰੀ ਦਾ ਬੈਠਾ ਹੋਵੇ ਤੇ ਹੈਰਾਨੀ ਹੁੰਦੀ ਹੈ। ਬਹਰਹਾਲ ਜਿਹੜੇ ਚੰਦ ਲੋਕ ਬਾਲ ਕੇ ਬੈਠੇ ਨੇ ਉਹਨਾਂ 'ਚੋਂ ਇੱਕ ਆਮਿਰ ਮਤੀਨ ਸਾਹਿਬ ਵੀ ਨੇ, ਤੇ ਉਹਨਾਂ ਨੇ ਫਿਰ ਮਿਸਾਲ ਦਿੱਤੀ ਕਿ ਇੱਕ ਮੈਡਮ ਤਾਰਾ ਹੁੰਦੇ ਸਨ, ਉਹਨਾਂ ਦੀ ਡਾਇਰੀ 'ਚ ਨਾਂ ਨਿਕਲ ਆਇਆ ਸੀ ਮੌਲਾਨਾ ਸਮੀਉਲ ਹੱਕ ਸਾਹਿਬ ਦਾ, ਉਹਨਾਂ ਨੂੰ ਫਿਰ ਸੈਂਡਵਿਚ ਮੌਲਵੀ ਵੀ ਆਖ ਦਿੱਤਾ, ਔਰ ਪਤਾ ਨਹੀਂ ਕੀ ਕੁਛ ਆਖਿਆ, ਲੇਕਿਨ ਮੌਲਾਨਾ ਸੈਂਡਵਿਚ ਕਹਿ ਦਿੱਤਾ ਉਹਨਾਂ ਨੂੰ। ਤੇ ਲੇਕਿਨ ਉਹਨਾਂ ਨੇ ਕਿਹਾ ਕਿ ਅੱਜ ਕੱਲ੍ਹ ਪਿੰਕੀ ਹੋਈ ਹੈ, ਤੇ ਡਰਾਇਆ ਇਹ ਜਾਂਦਾ ਵੀ ਅਗਰ ਬੰਦੇ ਦੇ ਪੁੱਤਰ ਨਾ ਬਣੇ ਤੇ ਪਿੰਕੀ ਦੀ ਜਿਹੜੀ ਸਾਰਾ ਮਾਮਲਾ ਉਹਦੇ 'ਚ ਨਾ ਆ ਜਾਏਗਾ। ਤੁਸੀਂ ਵੇਖਿਆ ਕਿ ਰਾਜਾ ਪਰਵੇਜ਼ ਅਸ਼ਰਫ ਸਾਹਿਬ ਤੇ ਤੜਫਦੇ ਰਹੇ ਨੇ, ਉਹਨਾਂ ਦਾ ਨਾਮ ਪਿੰਕੀ ਵੱਲੋਂ ਦਵਾਤਾ ਗਿਆ ਹੈ। ਉਹ ਮੇਰਾ ਨਹੀਂ ਖਿਆਲ ਵੈਸੇ ਕਿ ਉਹ ਮਨਸ਼ੀਆਤ ਇਸਤੇਮਾਲ ਕਰਦੇ ਹੋਣੇ ਨੇ, ਉਹ ਇਹੋ ਜਿਹੇ ਬੰਦੇ ਮੈਨੂੰ ਨਹੀਂ ਲੱਗਦੇ। ਇਹ ਜ਼ਾਹਿਰ ਹੈ ਸਾਡੇ ਜਰਨੈਲਾਂ ਨੇ ਜਿਹਨੂੰ ਵੀ ਮੇਰਾ ਮਤਲਬ ਕੋਈ ਥੋੜ੍ਹੀ ਬਹੁਤ ਬਾਂਸ਼ਾ ਮਰੋੜਨੀ ਹੁੰਦੀ ਹੈ ਜਾਂ ਇਸਤੇਮਾਲ ਕਰਨਾ ਹੁੰਦਾ, ਉਹਦੇ ਬਾਰੇ ਇਹੋ ਜਿਹੀ ਅਫਵਾਹ ਜਿਹੜੀ ਹੈ ਉਹ ਉਡਾ ਦਿੰਦੇ ਨੇ, ਕਿਉਂਕਿ ਪਿੰਕੀ ਡੀਲਰ ਨੇ ਜਿਹੜਾ ਰਾਜਾ ਪਰਵੇਜ਼ ਅਸ਼ਰਫ ਸਾਹਿਬ ਦਾ ਨਾਂ ਲਿਆ, ਮੇਰੇ ਖਿਆਲ ਦੇ ਵਿੱਚ ਇਹ ਉਹਨਾਂ ਨਾਲ ਧੱਕਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਉਹ ਕੋਸ਼ਿਸ਼ ਉਹੀ ਹੈ ਜਿਹੜਾ 28ਵੀਂ ਤਰਮੀਮ ਦੇ ਕਰਨੀ ਹੈ ਜਾਂ ਨਹੀਂ ਕਰਨੀ, ਬਹਰਹਾਲ ਉਹਦੇ 'ਚੋਂ ਜਿਹੜੇ ਰੁਪਈਏ ਚਾਹੀਦੇ ਨੇ ਸਾਡੇ ਚੌਧਰੀ ਸਾਹਿਬ ਨੂੰ, ਉਹ ਹੀ ਕੰਮ ਕਰਨ ਦੀ ਇਸ ਵੇਲੇ ਮੁਕੰਮਲ ਕੋਸ਼ਿਸ਼ ਕੀਤੀ ਜਾ ਰਹੀ ਹੈ। ਅੱਛਾ ਜੀ, ਅਗਲੀ ਖਬਰ ਜਿਹੜੀ ਤੁਹਾਡੇ ਸਾਹਮਣੇ ਰੱਖਣੀ ਹੈ, ਉਹ ਖਬਰ ਨੈਬ ਨੇ ਮਲਿਕ ਰਿਆਜ਼ ਤੇ ਅਲੀ ਰਿਆਜ਼ ਉਹਨਾਂ ਦੇ ਬੇਟੇ, ਉਹਨਾਂ ਦੀ ਜਿਹੜੀ ਕਰਾਚੀ ਦੀ ਰਿਹਾਇਸ਼ ਹੈ ਉਹਨੂੰ ਸੀਲ ਕਰ ਦਿੱਤਾ ਹੈ। ਮਲਿਕ ਰਿਆਜ਼ ਤੇ ਉਹਨਾਂ ਦੇ ਪੁੱਤਰ ਨੂੰ ਵੀ ਲਗਾਤਾਰ ਨਿਸ਼ਾਨਾ ਬਣਾਇਆ ਜਾ ਰਿਹਾ। ਵਜ੍ਹਾ ਕੀ ਹੈ ਜੀ? ਬਿਆਨ ਦਿਓ ਇਮਰਾਨ ਖਾਨ ਦੇ ਖਿਲਾਫ। ਮਲਿਕ ਰਿਆਜ਼ ਕਾਰੋਬਾਰੀ ਸ਼ਖਸੀਅਤ, ਉਹ ਕਹਿੰਦੇ ਨੇ ਵੀ ਨਾ ਮੈਂ ਕਦੇ ਨਵਾਜ਼ ਸ਼ਰੀਫ ਦੇ ਖਿਲਾਫ ਬਿਆਨ ਦਿੱਤਾ, ਨਾ ਮੈਂ ਕਦੇ ਮੁਸ਼ਰਫ ਦੇ ਖਿਲਾਫ ਦਿੱਤਾ, ਨਾ ਮੈਂ ਕਦੇ ਜ਼ਰਦਾਰੀ ਦੇ ਖਿਲਾਫ ਦਿੱਤਾ, ਨਾ ਮੈਂ ਦੇਣਾ ਚਾਹੁੰਦਾ, ਮੈਂ ਆਪਣਾ ਕਾਰੋਬਾਰ ਕਰਨਾ ਚਾਹੁੰਦਾ। ਇਹ ਉਹ TV ਤੇ ਆ ਕੇ ਬਾਰ-ਬਾਰ ਦੱਸ ਚੁੱਕੇ ਨੇ। ਲੇਕਿਨ ਇਹ ਬਜ਼ਿਦ ਨੇ ਕਿ ਮਾਲ ਪਾਣੀ ਵੀ ਸਾਨੂੰ ਦਿਓ ਆਪਣਾ ਸਾਰਾ, ਤੇ ਬਿਆਨ ਵੀ ਸਾਡੇ ਹੱਕ ਦੇ ਵਿੱਚ ਦਿਓ। ਹੁਣ ਦੱਸੋ ਕਾਰੋਬਾਰੀ ਬੰਦਾ ਇਹ ਕੰਮ ਕਰਕੇ ਕਿਸ ਤਰ੍ਹਾਂ ਕਾਰੋਬਾਰ ਕਰੇਗਾ? ਮਸਲਨ ਬੇਸ਼ੁਮਾਰ ਲੋਕ ਜਿਹੜੇ ਇਮਰਾਨ ਖਾਨ ਨਾਲ ਮੁਹੱਬਤ ਕਰਦੇ ਨੇ, ਪਿਆਰ ਕਰਦੇ ਨੇ, ਉਹ ਬਾਅਦ ਦੇ ਵਿੱਚ ਉਹਨਾਂ ਦੇ ਪ੍ਰੋਜੈਕਟਾਂ 'ਚ ਕਿਸ ਤਰ੍ਹਾਂ ਇਨਵੈਸਟ ਕਰਨਗੇ? ਮੈਂ 1 ਮਿੰਟ ਵਾਸਤੇ ਇਹਨਾਂ ਦੇ ਪੁਆਇੰਟ ਆਫ ਵਿਊ ਨਾਲ ਤੁਹਾਡੇ ਸਾਹਮਣੇ ਗੱਲ ਰੱਖ ਰਿਹਾ। ਇਖਲਾਕੀ ਤੌਰ 'ਤੇ ਤਾਂ ਉਹਨਾਂ ਨੂੰ ਇਹ ਕੰਮ ਕਰਨਾ ਹੀ ਨਹੀਂ ਚਾਹੀਦਾ, ਵੀ ਝੂਠਾ ਬਿਆਨ ਨਹੀਂ ਦੇਣਾ ਚਾਹੀਦਾ। ਜਿਹੜਾ ਉਹ ਦੇਣ ਤੋਂ ਇਨਕਾਰੀ ਨੇ ਹਰ ਸੂਰਤ, ਉਹ ਕਹਿੰਦੇ ਨੇ ਵੀ ਮੈਂ ਨਹੀਂ ਦੇਣਾ। ਲੇਕਿਨ ਅਗਰ 1 ਮਿੰਟ ਵਾਸਤੇ ਮੰਨ ਲਓ ਵੀ ਚਲੋ ਉਹਨਾਂ ਨੂੰ ਇਹਨਾਂ ਨੇ ਡਰਾ ਲਿਆ, ਧਮਕਾ ਲਿਆ, ਤੇ ਇਹ ਕਿਉਂ ਨਹੀਂ ਸੋਚਦੇ ਵੀ ਇੱਕ ਕਾਰੋਬਾਰੀ ਬੰਦੇ ਨੂੰ ਕਿਉਂ ਮਜਬੂਰ ਕਰਦੇ ਨੇ ਇਹਨਾਂ? ਉਹਨੇ ਕਾਰੋਬਾਰ ਨਹੀਂ ਕਰਨਾ ਬਾਅਦ ਦੇ ਵਿੱਚ, ਔਰ ਉਹਨੇ ਤੁਹਾਡਾ ਕੋਈ ਫਾਇਦਾ ਹੀ ਕੀਤਾ ਹੈ ਨਾ। ਮਤਲਬ ਜਰਨੈਲਾਂ ਨੂੰ ਜਿੰਨੀਆਂ ਨੌਕਰੀਆਂ ਦਿੱਤੀਆਂ ਨੇ ਉਨੀਆਂ ਤੇ ਮੇਰਾ ਖਿਆਲ ਕਿਸੇ ਨੂੰ ਵੀ ਨਹੀਂ ਦਿੱਤੀਆਂ ਉਹਨਾਂ ਨੇ, ਲੇਕਿਨ ਇਹ ਫਿਰ ਵੀ ਲੱਠ ਚੁੱਕ ਕੇ ਉਹਨਾਂ ਦੇ ਮਗਰ ਪਏ ਨੇ। ਮੇਰੀ ਤਾਂ ਸਮਝ ਤੋਂ ਬਾਹਰ ਹੈ ਵੀ ਕੱਢਣਾ ਕੀ ਚਾਹੁੰਦੇ ਨੇ ਉੱਥੋਂ। ਅੱਛਾ ਜੀ, ਅੱਗੋਂ ਕਹਿੰਦੇ ਨੇ ਤਹਿਰੀਕ ਇਨਸਾਫ ਨੂੰ ਆਜ਼ਾਦ ਕਸ਼ਮੀਰ ਦੇ ਵਿੱਚ ਧੱਚਕਾ। ਜਮੀਅਤ ਉਲਮਾਏ ਜੰਮੂ ਕਸ਼ਮੀਰ, ਇਹ ਇੱਕ ਅਲੱਗ ਪਾਰਟੀ ਹੈ ਮੇਰਾ ਖਿਆਲ, ਉਹਨਾਂ ਨੇ PTI ਦੇ ਨਾਲ ਸਾਬਕਾ ਇਤਿਹਾਦ ਜਿਹੜਾ ਖ਼ਤਮ ਕਰ ਦਿੱਤਾ। ਜਮੀਅਤ ਉਲਮਾਏ ਜੰਮੂ ਕਸ਼ਮੀਰ ਨੇ ਮੁਸਲਿਮ ਲੀਗ ਨੂਨ ਦੇ ਨਾਲ ਇੰਤਖਾਬੀ ਇਤਿਹਾਦ ਹੈ ਉਹ ਖ਼ਤਮ ਕਰ ਦਿੱਤਾ। ਅੱਛਾ, ਹੁਣ ਇਹ ਮੇਰਾ ਤਾਂ ਖਿਆਲ ਹੈ ਧੱਜਕਾ ਕੀ ਹੈ, ਤੇ ਜ਼ਾਹਿਰ ਇਹੋ ਜਿਹੇ ਜਿਹੜੇ ਗਰੁੱਪ ਨੇ ਉਹਨਾਂ ਨੇ ਤਾਂ ਜਿੱਧਰ ਨੂੰ ਚੌਧਰੀ ਨੇ ਇਸ਼ਾਰਾ ਕਰਨਾ ਉੱਧਰ ਹੀ ਜਾਣਾ ਹੁੰਦਾ। ਤੇ ਪਹਿਲਾਂ ਕਿਤੇ ਚੌਧਰੀ ਨੇ ਕਿਹਾ ਹੋਣਾ ਵੀ ਚਲੋ ਤੁਸੀਂ PTI ਨਾਲ ਚਲੇ ਜਾਓ, ਮੇਰਾ ਖਿਆਲ ਹੈ, ਹੋਰ ਇਹ ਆਪਣੀ ਮਰਜ਼ੀ ਨਾਲ ਤਾਂ ਉਦੋਂ ਵੀ ਨਹੀਂ ਆਏ ਹੋਣੇ, ਹੁਣ ਕਿਹਾ ਵੀ ਉੱਧਰ ਚਲੇ ਜਾਓ। ਤੇ ਇਹਦੇ 'ਤੇ ਮੈਂ ਕੀ ਕਹਿ ਸਕਦਾ? PTI ਨੂੰ ਆਪੇ ਹੀ ਇਲੈਕਸ਼ਨ ਲੜਨਾ ਚਾਹੀਦਾ, ਤੇ ਇਹਦੇ ਉੱਤੇ ਕੋਈ ਖਾਸ ਤਵੱਜੋ ਵੀ ਨਹੀਂ ਦੇਣੀ ਚਾਹੀਦੀ, ਕਿਉਂਕਿ ਅਸਲ ਗੱਲ ਇਹ ਵੀ ਆਵਾਮ ਕਿੱਧਰ ਖਲੋਤੀ ਹੈ। ਅਗਲੀ ਖਬਰ ਤੁਹਾਨੂੰ ਇਹ ਦਈਏ ਕਿ 9 ਜੂਨ ਨੂੰ ਜਿਹੜੀ ਕਸ਼ਮੀਰ ਕਮੇਟੀ ਹੈ, ਉੱਥੇ ਪਬਲਿਕ ਦੀ ਇੱਕ ਕਮੇਟੀ ਬਣੀ ਹੈ, ਤੁਹਾਨੂੰ ਪਤਾ ਹੈ, ਕਸ਼ਮੀਰ ਐਕਸ਼ਨ ਕਮੇਟੀ, ਉਹਨਾਂ ਨੇ 9 ਜੂਨ ਦਾ ਜਿਹੜਾ ਇੱਕ ਇhtਜਾਜ ਹੈ ਉਹਦਾ ਐਲਾਨ ਕੀਤਾ ਹੈ। ਸਾਡੇ ਜਿਹੜੇ ਜਰਨੈਲ ਨੇ ਉਹਨਾਂ ਨੇ ਹੁਣ ਟਿੱਕਰ ਸ਼ਿੱਕਰ ਬਣਾ ਕੇ, ਸਾਡੇ ਕੋਲ ਉਹਨਾਂ ਦੇ ਸਕਰੀਨਸ਼ਾਟ ਨੇ ਲੇਕਿਨ ਵਿਖਾ ਨਹੀਂ ਸਕਦੇ ਤੁਹਾਨੂੰ, ਫਿਰ ਸੋਰਸ ਫੜਿਆ ਜਾਂਦਾ ਵਿਚਾਰਾ। ਤੇ ਸਾਡੇ ਕੋਲ ਟਿੱਕਰ ਸ਼ਿੱਕਰ ਜਿਹੜੇ ਨੇ ਉਹਨਾਂ ਦੇ ਸਾਰੇ ਪਹੁੰਚ ਗਏ ਨੇ, ਜਿਹੜੇ ਸਾਡੇ ਜਰਨੈਲ ਇਸ ਵੇਲੇ TV ਚੈਨਲਸ ਨੂੰ ਦੇ ਰਹੇ ਨੇ, ਔਰ ਉਹਨਾਂ ਨੂੰ ਕਹਿ ਰਹੇ ਨੇ ਵੀ ਜ਼ਰਾ ਰੱਜ ਕੇ ਤਨਕੀਦ ਕਰੋ ਜਿਹੜੀ ਕਸ਼ਮੀਰ ਐਕਸ਼ਨ ਕਮੇਟੀ ਉਹਨਾਂ ਦੇ ਉੱਤੇ, ਔਰ ਆਖੋ ਕਿ ਜਦੋਂ ਉਹਨਾਂ ਦੇ ਸਾਰੇ ਮੁਤਾਲਬੇ ਪੂਰੇ ਕਰ ਦਿੱਤੇ ਨੇ ਤੇ ਫਿਰ ਇਹ ਇhtਜਾਜ ਕਿਉਂ ਕਰਦੇ ਨੇ? ਕਸ਼ਮੀਰ ਦੇ ਵਿੱਚ ਫਸਾਦ ਫੈਲਾਉਣਾ ਚਾਹੁੰਦੇ ਨੇ,
ਇਹ ਇਹਤਜਾਜ ਇਸ ਲਈ ਕਰਾਉਣਾ ਚਾਹੁੰਦੇ ਨੇ ਕਿ ਇਹ ਆਪਣਾ ਫਾਇਦਾ ਚੁੱਕਣਾ ਚਾਹੁੰਦੇ ਨੇ। ਇਹਤਜਾਜ ਤਦ ਕਰਨਾ ਚਾਹੀਦਾ ਜੇ ਤੁਹਾਡੇ ਮੁਤਾਲਬਾਤ ਨਾ ਮੰਨੇ ਜਾਣ। ਇਹੋ ਜਿਹੀਆਂ ਫਜ਼ੂਲ ਗੱਲਾਂ ਜਿਹੜੀਆਂ ਨੇ ਉਹਨਾਂ ਦੇ ਖਿਲਾਫ ਹੁਣ ਜਿਹੜੀਆਂ ਉਹ ਖਬਰਾਂ ਦਿਵਾਉਣਾ ਚਾਹੁੰਦੇ ਨੇ ਪਾਕਿਸਤਾਨ ਦੇ ਮੀਡੀਆ ਦੇ ਵਿੱਚ ਆਪਣਾ ਰਾਂਝਾ ਰਾਜ਼ੀ ਕਰਨ ਵਾਸਤੇ। ਅੱਗੇ ਤੁਰੋ। ਲਾਹੌਰ ਦੇ ਵਿੱਚ ਰੋਟੀ 14 ਰੁਪਈਏ ਦੀ ਬਜਾਏ 20 ਰੁਪਈਏ ਤੱਕ ਫਰੋਖਤ ਹੋਣ ਲੱਗ ਪਈ ਹੈ ਮਾਸ਼ਾਅੱਲਾ। ਅਤੇ ਉਹਦੀ ਵਜ੍ਹਾ ਵੀ ਹੈ ਨਾ, ਇਹ ਤੁਸੀਂ ਇੱਕ ਤੇ ਮਹਿੰਗਾਈ ਹੈ ਵਜ੍ਹਾ, ਦੂਸਰੀ ਹੈ ਕਿ ਲਾਹੌਰ ਦੀ ਜਿਹੜੀ ਚੀਫ ਮਿਨਿਸਟਰ ਹੈ ਉਹ ਹੁਣ ਇੰਟਰਨੈਸ਼ਨਲ ਲੈਵਲ 'ਤੇ ਜਾ ਕੇ ਰੋਟੀਆਂ ਲਾ ਰਹੀ ਹੈ ਤੰਦੂਰਾਂ ਦੇ ਵਿੱਚ, ਕੀਮਤ 'ਤੇ ਵਧਣੀ ਹੈ। ਹੁਣ ਮੈਨੂੰ ਤੁਸੀਂ ਆਪ ਦੱਸੋ ਨਾ ਕਿ ਅਗਰ ਕੋਈ ਮਠਿਆਈ ਦੀ ਦੁਕਾਨ ਹੋਵੇ, ਉੱਥੇ ਕੋਈ ਮੇਰਾ ਮਤਲਬ ਸਦਰ, ਵਜ਼ੀਰ ਆਜ਼ਮ ਜਾਂ ਕੋਈ ਤਗੜਾ ਬੰਦਾ ਆ ਕੇ ਉਹਨਾਂ ਦਾ ਗਾਹਕ ਹੋਵੇ, ਮੈਨੂੰ ਦੱਸੋ ਕੀਮਤ ਨਹੀਂ ਵਧਾ ਦਿੰਦਾ? ਕੋਈ ਦਰਜੀ ਹੋਵੇ, ਉਹਦੇ ਕੋਲੋਂ ਕੋਈ ਕ੍ਰਿਕਟ ਦਾ ਜਾਂ ਕੋਈ ਬੜਾ ਵੱਡਾ ਚੈਂਪੀਅਨ ਜਾਂ ਬੜਾ ਵੱਡਾ ਸਿਆਸਤਦਾਨ ਜਾਂ ਬੜਾ ਵੱਡਾ ਫਿਲਮ ਸਟਾਰ ਉਹਦੇ ਕੋਲੋਂ ਨਾਈ ਕੋਲੋਂ ਵਾਲ ਕਟਾਉਂਦਾ ਹੋਵੇ ਜਾਂ ਉੱਥੋਂ ਕੱਪੜੇ ਸਵਾਉਂਦਾ ਹੋਵੇ, ਤਾਂ ਉਹਦਾ ਰੇਟ ਬਿਹਤਰ ਨਹੀਂ ਹੋ ਜਾਏਗਾ? ਆਪ ਮੈਨੂੰ ਦੱਸੋ। ਅਤੇ ਜੇ ਹੁਣ ਚੀਫ ਮਿਨਿਸਟਰ ਸਾਹਿਬਾਂ ਨੇ ਰੋਟੀਆਂ ਲਾਤੀਆਂ ਨੇ, ਅਤੇ ਪੰਜਾਬ ਵਾਲਿਆਂ ਨੂੰ ਮਹਿੰਗੀਆਂ ਰੋਟੀਆਂ ਤਾਂ ਖਾਣੀਆਂ ਪੈਣੀਆਂ ਨੇ। ਮੈਨੂੰ ਪਤਾ ਤੁਹਾਨੂੰ ਹਾਸਾ ਆਉਣ ਡਿਆ, ਮੈਂ ਵੀ ਇਹ ਗੱਲ ਅਜ਼ਰਾ ਮਜ਼ਾਕ ਹੀ ਕਰ ਰਿਹਾ, ਸੀਰੀਅਸ ਨਹੀਂ ਕਰ ਰਿਹਾ, ਲੇਕਿਨ ਪੰਜਾਬੀਆਂ ਦੇ ਉੱਤੇ ਜਿਹੜਾ ਮਾਮਲਾ ਉਹ ਇਸ ਵੇਲੇ ਹੋਰ ਇੱਕ ਚੀਜ਼ ਟਾਈਟ ਹੋ ਗਈ ਹੈ, ਔਰ ਉਹ ਇਹ ਹੋ ਗਈ ਹੈ ਵੀ ਹੁਣ ਉਹਨਾਂ ਨੂੰ ਰੋਟੀ ਜਿਹੜੀ ਹੈ ਵਿਚਾਰਿਆਂ ਨੂੰ ਉਹ 14 ਰੁਪਈਏ ਦੀ ਬਜਾਏ 20 ਰੁਪਈਏ ਦੀ ਰੋਟੀ ਵੀ ਹੁਣ ਉਹਨਾਂ ਨੂੰ ਖਾਣੀ ਪੈਣੀ ਹੈ। ਮੈਨੂੰ ਇੱਥੋਂ ਦਿਓ ਇਜਾਜ਼ਤ, ਤੇ ਰੱਬ ਰੱਖ।